ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜੀਂਦੇ ਰਹੋ, ਹੱਸਦੇ ਰਹੋ, ਖੁਸ਼ ਰਹੋ। ਮਰੀ 'ਚ ਤੇ ਹੋ ਤੇ ਇੰਜੋਏ ਕਰੋ। ਬਰਫਾਂ 'ਚ ਘੁੰਮੋ ਫਿਰੋ। ਨਥੀਆ ਗਲੀ 'ਚ ਉੱਧਰ ਫਿਸਲਣ ਤੋਂ ਬਚਣਾ। ਐਬਟਾਬਾਦ ਵਾਲੀ ਸਾਈਡ 'ਤੇ ਵੀ ਸੁਣਿਆ ਹੋਇਆ ਹੈ। ਕੋਇਟਾ ਵਾਲੇ ਵੀ ਬੜੇ ਖੁਸ਼ਕਿਸਮਤ ਨੇ, ਬਰਫ਼ ਪੈ ਗਈ। ਨੋਸ਼ਕੀ 'ਚ ਵੀ ਸਾਡੇ ਦੋਸਤ ਨੇ, ਉਹ ਵੀ ਬੜੇ ਖੁਸ਼ ਨੇ, ਤਸਵੀਰਾਂ ਖਿੱਚ ਖਿੱਚ ਕੇ ਭੇਜ ਰਹੇ ਨੇ। ਕਲਾਥ 'ਚ ਵੀ ਪੈ ਗਈ। ਲੱਗਦਾ ਕਿ ਪਾਕਿਸਤਾਨ ਦੇ ਇਹ ਜਿਹੜਾ 70% ਹਿੱਸਾ ਹੈ, ਉਹਨੇ ਕੋਈ ਸਫੇਦ ਚਾਦਰ ਓੜ ਲਈ ਹੈ। ਅਤੇ ਚੌਧਰੀ ਸਾਹਿਬ ਬੜੇ ਖੁਸ਼ ਨੇ ਕਿ ਜੀ ਇਹ ਤਾਂ ਬੜੀ ਚੰਗੀਆਂ ਹੋ ਗਈਆਂ ਨੇ ਬਰਫ਼ਾਂ, ਅਤੇ ਹੁਣ ਸਾਡਾ ਪਾਣੀ ਦਾ ਜਿਹੜਾ ਰੌਲਾ ਹੈ ਨਾ, ਉਹ ਮੁੱਕ ਜਾਏਗਾ। ਲੇਕਿਨ ਮੈਨੂੰ ਲੱਗਦਾ ਕੋਈ ਕਲਾਈਮੇਟ ਚੇਂਜ ਦਾ ਵੀ ਅਸਰ ਹੈ। ਚੌਧਰੀ ਸਾਹਿਬ ਬੜੇ ਮਾਹਿਰ ਨੇ ਇਹਨਾਂ ਚੀਜ਼ਾਂ ਦੇ ਨਾ, ਮੌਸਮੀਆਤ ਦੇ ਅਤੇ ਬਰਫ਼ਾਂ ਦੇ, ਪਾਣੀਆਂ ਦੇ, ਸਲਾਬਾਂ ਦੇ। ਪੁੱਛਦੇ ਹਾਂ ਚੌਧਰੀ ਸਾਹਿਬ, ਇਹ ਕੀ ਹੋ ਰਿਹਾ ਪਾਕਿਸਤਾਨ? ਜੀ ਰਾਣਾ ਸਾਹਿਬ, ਵਾਕਈ ਠੰਡ ਵੀ ਵੱਧ ਗਈ ਹੈ। ਆਹੋ ਅਤੇ ਦੇਖੋ, ਇਸਲਾਮਾਬਾਦ ਵੀ ਹੁਣ ਬੜੀ ਠੰਡ ਹੋ ਗਈ, 2 ਦਿਨਾਂ ਆਹੋ ਤੋਂ ਬਾਰਿਸ਼ ਹੋ ਗਈ ਅਤੇ ਬਾਰਿਸ਼ਾਂ ਵੀ ਨਾਲ ਸ਼ੁਰੂ ਹੋ ਗਈਆਂ ਪੂਰੇ ਮੁਲਕ 'ਚ। ਆਹੋ। ਅਤੇ ਮਰੀ 'ਤੇ ਅੱਜ ਮੈਂ ਸੁਣਿਆ ਕਿ ਉਹਨਾਂ ਨੇ ਬੰਦ ਕਰ ਦਿੱਤਾ ਮੇਰੇ ਖਿਆਲ, ਕਿਉਂਕਿ ਬਰਫ਼ ਪੈ ਗਈ ਮਰੀ ਉਹ ਲੋਕੀ ਕਾਫੀ। ਬਹੁਤ ਚਲੇ ਜਾਂਦੇ ਨੇ, ਅਤੇ ਫਿਰ ਲੋਕ ਉਹ ਚਲੇ ਜਾਂਦੇ ਘੁੱਟ ਨੇ ਕੇ ਅਤੇ ਮਰ ਉੱਥੇ ਜਾਂਦੇ ਫਿਰ ਨੇ ਉੱਥੇ ਵਿਚਾਰੇ। ਹਾਂ ਬਿਲਕੁਲ, ਉੱਥੇ ਤੁਹਾਨੂੰ ਪਤਾ ਨਾ ਕਈ ਕੁਛ ਸਾਲ ਹਾਂ ਪਹਿਲਾਂ 20 ਬਿਲਕੁਲ 18-20 ਬੰਦੇ ਮਰ ਗਏ ਸੀ ਮਰੀ, ਬਿਲਕੁਲ, ਉਹ ਗੱਡੀਆਂ ਦੇ ਟ੍ਰੈਫਿਕ ਵਿੱਚ ਹੀ ਬਿਲਕੁਲ। ਬਰਫ਼ 'ਚ ਫਸ ਗਏ ਸੀ। ਹੂੰ ਅਤੇ ਇਸ ਕਰਕੇ ਲੋਕਾਂ ਨੂੰ ਚਾਹੀਦਾ ਇਹਤਿਆਤ ਕਰਨ। ਅਤੇ ਹੂੰ ਬਿਲਕੁਲ ਇਹ ਕਲਾਈਮੇਟ ਚੇਂਜ ਹੀ ਆ। ਇਹ ਜਦੋਂ ਸੈਲਾਬ ਆਇਆ ਸੀ ਇਸ ਸਾਲ, ਅਤੇ ਹੂੰ ਉਦੋਂ ਜਿਹੜੀਆਂ ਇੰਟਰਨੈਸ਼ਨਲ ਰਿਪੋਰਟਾਂ ਆਈਆਂ ਸੀ, ਉਹਨਾਂ ਨੇ ਕਿਹਾ ਸੀ ਕਿ ਇਸ ਦਫਾ ਜਿਹੜੀ ਸਰਦੀ ਵੀ ਪੈ ਗਈ ਪਾਕਿਸਤਾਨ 'ਚ, ਉਹ ਹੂੰ ਬੜੀ ਸਖਤ ਹੋਏਗੀ ਔਰ ਬਾਕੀ ਪਿਛਲੇ ਕਈ ਦਹਾਈਆਂ ਦੇ ਰਿਕਾਰਡ ਵੀ ਤੋੜੇਗੀ। ਅਤੇ ਉਹ ਸਰਦੀ ਤਾਂ ਪੈ ਰਹੀ ਹੈ ਅਤੇ ਕਲਾਈਮੇਟ ਚੇਂਜ ਦੇ ਅਸਰਾਤ ਆ ਰਹੇ ਨੇ। ਇਸ ਕਰਕੇ ਇਹ ਹੁਣ ਹਕੂਮਤ ਨੂੰ ਚਾਹੀਦਾ ਹੂੰ ਅਤੇ ਲੋਕਾਂ ਨੂੰ ਚਾਹੀਦਾ ਕਿ ਇਹਦੇ ਹਿਸਾਬ ਨਾਲ ਆਪਣਾ ਜ਼ਰਾ ਆਪਣੀ ਜ਼ਿੰਦਗੀ ਦੇ ਮਾਮੂਲਾਤ ਅਤੇ ਆਪਣੀ ਜਿਹੜੀ ਖੇਤੀਬਾੜੀ ਅਤੇ ਜ਼ਰਾਅਤ ਪੰਜਾਬ ਦੇ ਵਿੱਚ, ਹੂੰ ਉਹਨੂੰ ਵੀ ਥੋੜ੍ਹਾ ਜਿਹਾ ਚੇਂਜ ਕਰਨ। ਅਤੇ ਲੇਕਿਨ ਇਹ ਹੈ ਕਿ ਨਾਲ ਦਰਖਤ ਵੀ ਕੱਟੇ ਜਾ ਰਹੇ ਨੇ। ਉਹ ਵੀ ਕੱਟੇ ਜਾ ਰਹੇ ਨੇ। ਉਹ ਤਾਂ ਅਸੀਂ ਸਿਆਪਾ ਕੀਤਾ ਸੀ ਉਸ ਦਾ, ਲੇਕਿਨ ਇਹ ਤੁਸੀਂ ਕਲਾਈਮੇਟ ਚੇਂਜ 'ਤੇ ਰਹੋ ਕਿ ਕਿਸਾਨ ਕਿਸ ਤਰ੍ਹਾਂ ਕਰਨ। ਇਹ ਤਾਂ ਤੁਸੀਂ ਕਹਿ ਰਹੇ ਹੋ ਕਿ ਕਲਾਈਮੇਟ ਚੇਂਜ ਹੈ। ਉਹ ਕੋਇਟੇ ਵਾਲੇ ਕਹਿ ਰਹੇ ਨੇ ਕਿ ਭਾਈ ਇੱਧਰ ਜਿਹੜਾ ਹੈ ਨਾ, ਅੱਛਾ ਇਹ ਬਰਫ਼ਾਂ ਤਾਂ ਬਹੁਤ ਪੈਂਦੀਆਂ ਸਨ, ਇਹ ਰਿਵਾਈਵ ਹੋਇਆ। ਹੁਣੇ ਤਾਂ ਕੋਈ 2 ਇੰਚ ਵੀ ਨਹੀਂ ਪਈ। ਅੰਨਾ ਝੀਲ ਕੋਇਟੇ ਇੱਕ ਦੋ ਵਾਰ 6-6 7-7 ਪੈਂਦੀ ਸੀ। ਅੱਛਾ, ਹਾਂ ਕੋਟੇ ਤੇ ਬੜੇ ਸਾਲ ਬਾਅਦ ਨਹੀਂ ਰਾਣਾ ਸਾਹਿਬ ਉਹ ਬਰਫਬਾਰੀ ਹੋਈ? 5 ਕਹਿੰਦੇ ਨੇ ਜੀ ਕਿ ਇੱਕ ਵਾਰੀ 5 ਯਾਦ ਹੈ ਤੁਸੀਂ ਐਸੋ ਕਿ ਨਹੀਂ, ਹਲਕੀ ਜੀ ਪਈ ਸੀ ਟਾਵੀਂ ਟਾਵੀਂ ਜਿਹੀ, ਅਤੇ ਲੋਕ ਬੜੇ ਖੁਸ਼ ਸਨ। ਉਹ ਫਿਰ ਮੁੱਕ ਗਈ। ਅਤੇ 5 ਸਾਲ ਪਹਿਲੇ ਦਾ ਵਾਕਿਆ, 4-5 ਸਾਲ ਪਹਿਲੇ ਦਾ ਗਾਲਿਬਨ। ਅਤੇ ਬਹਰਹਾਲ ਉੱਧਰ ਤਾਂ ਚੱਲ ਰਿਹਾ, ਚੰਗੀ ਗੱਲ ਹੈ। ਲੇਕਿਨ ਮਰੀਜ਼ ਤਾਂ ਹਰ ਸਾਲ ਇੰਝ ਹੀ ਕਹਿੰਦੇ ਨੇ ਕਿ ਇੰਨੀ ਹੋ ਗਈ, ਫਿਰ ਕਹਿੰਦੇ ਨੇ ਜੀ ਕਿ ਕਲਾਈਮੇਟ ਚੇਂਜ ਹੋ ਗਿਆ। ਇਹ ਤਾਂ ਰੂਟੀਨ ਵਾਲੀ ਗੱਲ ਨਹੀਂ ਚੋਈ ਹਾਂ ਨਹੀਂ, ਮਰੀ ਤੇ ਬਰਫ਼ ਪੈਂਦੀ ਹਰ ਸਾਲ। ਹਾਂ। ਲੇਕਿਨ ਕੋਈ ਐਸੀ ਜਗ੍ਹਾ ਦੱਸੋ ਜਿੱਥੇ ਕੋਈ ਬਹੁਤ ਹੀ ਜ਼ਿਆਦਾ, ਕੋਈ ਗਿਲਗਤ, ਕੋਈ ਉੱਤੇ ਸਕਰਦੂ ਵਿੱਚ ਉਹ ਕੋਈ ਜ਼ਿਆਦਾ ਪੈ ਗਈ ਹੋਵੇ, ਕੋਈ 30 ਸੈਂਟੀਮੀਟਰ ਤੋਂ ਜ਼ਿਆਦਾ ਪੈ ਗਈ ਹੋਵੇ। ਉਹ ਤਾਂ ਇਸ ਤਰ੍ਹਾਂ ਦਾ ਵਾਕਿਆ ਸੁਣਾਓ ਸਾਨੂੰ ਕੋਈ। ਉਹ ਰਿਪੋਰਟਾਂ ਹੁਣ ਹਲੇ ਆ ਰਹੀਆਂ ਵਾ, ਦਰ ਹਾਲੇ ਤਾਂ ਕੰਮ ਸ਼ੁਰੂ ਹੋਇਆ ਰਾਣਾ ਸਾਹਿਬ, ਅਤੇ ਉਦੋਂ ਤੱਕ ਤੇ 1-2 ਦਿਨ ਤੱਕ ਕਲੀਅਰ ਹੋ ਜਾਏਗਾ ਕਿੱਥੇ ਜ਼ਿਆਦਾ ਪੈ ਗਈ ਹੈ। ਲੇਕਿਨ ਕੋਇਟੇ ਤੇ ਮਤਲਬ ਕਾਫੀ ਦੇਰ ਬਾਅਦ ਪਈ ਹੈ ਨਾ, ਇਹ ਤਾਂ ਗੱਲ ਠੀਕ ਹੈ ਨਾ। ਅਤੇ ਬਲੋਚਿਸਤਾਨ ਪੂਰੇ 'ਚ ਕਾਫੀ ਜਗ੍ਹਾ 'ਤੇ ਪੈ ਗਈ ਹੈ। ਹਾਂ ਬਿਲਕੁਲ, ਉਹ ਹਾਂਜੀ, ਕਲਾਥ 'ਚ ਵੀ ਖਬਰਾਂ ਜਿਹੜੀਆਂ, ਪੈਂਦੀ ਸੀ, ਕਲਾਥ ਹਾਂਜੀ 'ਚ ਵੀ ਪੈਂਦੀ ਸੀ। ਉਹ ਸੁਣਿਆ ਛਾਂਗੇ ਮਾਂਗੇ 'ਚ ਵੀ ਪੈਣੀ ਹੈ। ਉਹ ਲੋਕ ਮਜ਼ਾਕ ਬਣਾ ਰਹੇ ਨੇ, ਕੀ ਮੀਮਾਂ ਚੱਲ ਨਹੀਂ ਰਹੀਆਂ ਨੇ ਉਹ ਉਹ ਮੀਂਹ ਚੱਲ। ਵੀ ਅੱਛਾ, ਹੋਣੀ, ਛਾਂਗੇ ਮਾਂਗੇ ਤਾਂ ਹੁੰਦਾ ਮੁਸ਼ਕਿਲ ਹੈ ਦੇਖੋ, ਰਾਣਾ ਜੋ ਸਾਹਿਬ। ਮਰੀਮ ਬੀਬੀ ਦੀ ਹਕੂਮਤ ਹੈ ਅਤੇ ਉੱਥੇ ਤਾਂ ਹੋ ਅਤੇ ਸਕਦੀ ਹੈ। ਉਹ ਜਿਵੇਂ ਜਿਵੇਂ ਕ੍ਰਿਸ਼ਮੇ ਹੋ ਰਹੇ ਨੇ ਉੱਧਰ ਪੰਜਾਬ ਵਿੱਚ ਹੈ, ਅਤੇ ਇਹ ਵੀ ਤਾਂ ਹੋ ਸਕਦਾ ਉੱਧਰ। ਹਾਂ, ਹੁਣ ਤਾਂ ਕੁਛ ਵੀ ਹੋ ਸਕਦਾ ਇੱਥੇ। ਕੋਈ ਰਾਤੀ ਲੂਣ ਛੜਕ ਕੇ ਨਾ ਨਿਕਲ ਜਾਵੇ, ਲੋਕੀ ਕਹਿਣ ਲਓ ਹਾਂ ਜੀ ਹੋ ਉੱਥੇ ਗਈ। ਯਾਰ ਪੰਜਾਬ ਤੇ ਹਕੂਮਤ ਬਣਨਾ, ਨੂਨ ਲੀਗ ਦਾ ਵੀ ਕ੍ਰਿਸ਼ਮਾ, ਤੇ ਬਰਫ਼ ਪੈ ਜਾਏ ਤੇ ਕੋਈ ਮੌਜਜ਼ਾ ਤਾਂ ਨਹੀਂ ਕਿਹਾ ਜਾ ਸਕਦਾ। ਬੜੇ ਬੜੇ ਮੌਜਜ਼ੇ ਪਹਿਲਾਂ ਹੀ ਹੋਏ ਨੇ, ਇਹ ਤਾਂ ਹੈ। 8 ਫਰਵਰੀ ਤੋਂ ਬਾਅਦ, ਆਹੋ, ਪਹਿਲਾਂ ਵੀ ਤੇ ਬਾਅਦ ਵੀ। ਤੇ ਜੋ ਇਸ ਵਿੱਚ ਕਲਾਈਮੇਟ ਚੇਂਜ ਦੀ ਕਹਿ ਰਹੇ ਹੋ ਤੁਸੀਂ, ਇਹ ਜਿਹੜਾ ਦਰਖਤ ਇਸਲਾਮਾਬਾਦ ਦਾ ਕਿ ਲਾਹੌਰ 'ਚ ਵੀ ਕੱਟੇ ਨੇ ਕਾਫੀ। ਹਾਂ ਲਾਹੌਰ 'ਚ ਨਾ, ਇਹ ਇੱਥੇ ਮਤਲਬ ਤੁਹਾਨੂੰ ਪਤਾ ਨਾ, ਇਹ ਮੁਲਕ ਬੜਾ ਜ਼ਰਖੇਜ਼ ਹੈ। ਮੈਂ ਤੁਹਾਨੂੰ ਅੱਗੇ ਵੀ ਕਿਹਾ, ਹਾਂ ਤੇ ਹਰ ਰੋਜ਼ ਨਵੀਂ ਖਬਰ ਤੇ ਨਵਾਂ ਸਕੈਂਡਲ। ਓਏ ਉਹ ਲਾਹੌਰ ਪੰਜਾਬ ਯੂਨੀਵਰਸਿਟੀ ਸ਼ੇਖ ਜ਼ੈਦ ਇਸਲਾਮਿਕ ਸੈਂਟਰ 'ਚ ਕੱਟ ਦਿੱਤੇ ਨੇ ਬੜੇ ਪੁਰਾਣੇ ਹੋਏ ਦਰਖਤ। ਹੋਏ, ਉਹ ਤੇ ਅਸੀਂ ਜਾਂਦੇ ਰਹੇ ਹੁੰਦੇ। ਹਾਂ ਉਹ ਉਹ ਤੇ ਉਹਨਾਂ ਸਾਡੀ ਨੇ ਯੂਨੀਵਰਸਿਟੀ ਦਾ ਹਿੱਸਾ, ਉਹ ਵੀ ਕੱਟ ਉਹ ਦਿੱਤੇ। 60-70 ਦਰਖਤ ਜਿਹੜੇ ਉਹਨਾਂ ਨੇ ਕੱਟ ਦਿੱਤੇ ਨੇ। ਓਏ ਹੋਏ। ਤੇ ਉਸ ਤੋਂ ਬਾਅਦ ਜਦੋਂ ਹੁਣ ਕੋਰਟ ਨੇ ਉਹ 'ਤੇ ਐਕਸ਼ਨ ਲਿਆ, ਤੇ ਉਹ ਕੋਰਟ ਨੇ ਐਕਸ਼ਨ ਲਿਆ, ਤੇ ਉਹ ਪੰਜਾਬ ਯੂਨੀਵਰਸਿਟੀ ਨੇ ਡਾਇਰੈਕਟਰ ਫਾਰਗ ਕਰਤਾ। ਪਹਿਲਾਂ ਜਦੋਂ ਉੱਥੇ ਦਰਖਤ ਕੱਟੇ, ਉਹਦਾ ਠੇਕਾ ਹੋਇਆ, ਟੈਂਡਰ ਅਖਬਾਰ 'ਚ ਆਇਆ ਰਾਣਾ ਸਾਹਿਬ। ਹਾਂ ਅੱਛਾ, ਉਦੋਂ ਵੀਸੀ ਨੂੰ ਪਤਾ ਨਹੀਂ ਲੱਗਾ। ਮਤਲਬ ਸਭ ਕੁਝ ਸਾਹਮਣੇ ਹੋ ਰਿਹਾ ਸੀ ਨਾ ਪੰਜਾਬ ਯੂਨੀਵਰਸਿਟੀ ਦੇ। ਉਹਦਾ ਕੰਟਰੈਕਟ ਹੋਇਆ, ਉਹਦਾ ਟੈਂਡਰ ਹੋਇਆ, ਉਹ ਕਿਸੇ ਬੰਦੇ ਨੂੰ ਠੇਕਾ ਦਿੱਤਾ, ਉਹਨੇ ਕੱਟ ਦਿੱਤੇ। ਜਦੋਂ ਕੱਟ ਗਏ, ਖਬਰ ਆ ਗਈ, ਕੋਰਟ ਨੇ ਨੋਟਿਸ, ਕੋਰਟ ਆਲਰੇਡੀ ਪਹਿਲਾਂ ਉਹਦੀ ਇੱਕ ਕੇਸ ਦੇ ਉੱਤੇ ਹੀਅਰਿੰਗ ਕਰ ਰਹੀ ਹੈ ਦਰਖਤਾਂ ਦੀ ਕਟਾਈ 'ਤੇ।
ਕੋਰਟ ਨੇ ਰਿਪੋਰਟ ਮੰਗੀ, ਫਿਰ ਉਹਨਾਂ ਨੇ ਨਾਲ ਹੀ ਡਾਇਰੈਕਟਰ ਕਾਲ ਫਾਰਗ ਕਰਤਾ। ਉਹ ਯਾਨੀ ਕਿ ਪਹਿਲਾਂ ਇਹਨਾਂ ਨੂੰ ਕੋਈ ਨਹੀਂ, ਇਹਨਾਂ ਦੇ ਸਿਰ 'ਚ ਜੂੰ ਹੀ ਨਹੀਂ ਰਿੰਗਦੀ। ਮਲਬਾ ਜਿਹੜਾ ਗਰੀਬ ਤੇ ਲੱਗਦਾ ਹੈ, ਉਹ ਡਾਇਰੈਕਟਰ ਨੂੰ ਸ਼ਾਇਦ ਫਿਰ ਬਹਾਲ ਕਰ ਦੇਣ, ਕਿਹੜਾ ਉਹਨੂੰ ਉਹਨਾਂ ਨੇ ਡਾਇਰੈਕਟਰ ਨਵਾਂ ਲੱਗ ਜਾਏਗਾ, ਉਹਦਾ ਨੌਕਰੀ ਤੇ ਕਰਦਾ ਰਹੇਗਾ ਪਹਿਲਾਂ ਵੀ ਇਹਨਾਂ ਦਾ। ਲੇਕਿਨ ਉਸ ਤੋਂ ਪਹਿਲਾਂ ਪੰਜਾਬ ਇਹ ਦਰਖਤਾਂ ਨਾਲ ਦੁਸ਼ਮਣੀ ਕਿਉਂ ਹੈ ਹੁਕਮਰਾਨਾਂ ਨੂੰ? ਇਹ ਕੀ ਚਾਹੁੰਦੇ ਕੀ ਨੇ ਰਾਣਾ ਸਾਹਿਬ? ਇਹ ਬਸ ਇਹ ਆ ਕਿ ਹੁਕਮਰਾਨਾਂ ਨੂੰ ਵੀ ਹੈ ਤੇ ਸਾਡੇ ਲੋਕਾਂ ਨੂੰ ਵੀ ਐਡੀ ਦਰਖਤਾਂ ਨੂੰ ਮੁਹੱਬਤ ਕੋਈ ਨਹੀਂ। ਮੈਨੂੰ ਦੱਸ, ਇਹ ਵੀ ਘਰ ਬਣਾਉਂਦੇ ਨੇ ਤੇ ਬਸ ਕੰਕਰੀਟ ਹੀ ਕਹਿੰਦੇ ਨੇ ਹਰ ਤਰਫ ਲਾ ਦਈਏ। ਤੁਹਾਡੇ ਮਹੱਲੇ 'ਚ ਹੋਇਆ ਇੰਜ? ਹਾਂ, ਉਹ ਹੀ ਉਹਨੇ 4-5 ਦਰਖਤ ਕੱਟ ਕੇ ਜਨਾਬ ਪਾਰਕ ਬਣਾਤੀ 2-3 ਗੱਡੀਆਂ ਦੀ। ਤੇ ਇਹਨਾਂ ਨੂੰ ਕਿਸ ਤਰ੍ਹਾਂ ਸਮਝਾਓ ਕਿ ਬਈ ਇਹੀ ਤੇ ਮਸਲਾ ਹੈ, ਸਮਝ ਨਹੀਂ ਆਉਂਦੀ ਇਹਨਾਂ ਨੂੰ। ਇਹ ਲੱਗਦਾ ਕਿ ਹਰ ਘਰ 'ਚ ਨਾ, ਹਰ ਬੰਦੇ 'ਚ ਇੱਧਰ ਕੋਈ ਸੀਡੀਏ ਦਾ ਚੇਅਰਮੈਨ ਬੈਠਾ ਅੰਦਰ, ਹੈ ਨਾ, ਕੁੰਡਲੀ ਮਾਰ ਕੇ ਨਾ ਇਸ ਤਰ੍ਹਾਂ ਉਹ ਕੱਟੀ ਜਾਓ, ਇੱਥੇ ਕੋਈ ਸ਼ਹਿਰ ਜਿਹੜੀ ਇੱਧਰ ਨਾ ਰਹਿਣ ਦਿਓ। ਹੁਣ ਤੇ ਜਿਹੜੇ ਸਾਡੇ ਪੰਜਾਬ ਦੇ ਪਿੰਡ ਨੇ, ਤੁਸੀਂ ਤੇ ਮੈਨੂੰ ਲੱਗਦਾ ਘੱਟ ਜਾਂਦੇ ਹੋ, ਮੈਂ ਤਾਂ ਜਾਂਦਾ ਰਹਿੰਦਾ। ਹਾਂ, ਤੁਸੀਂ ਤੇ ਉਹ ਤੇ ਪਿੰਡਾਂ ਦੇ ਵੀ ਦਰਖਤ ਬਹੁਤ ਘੱਟ ਨੇ। ਅੱਛਾ। ਕਿਉਂਕਿ ਹਾਂ, ਉਹ ਲੋਕਾਂ ਨੂੰ ਸ਼ੌਕ ਨਹੀਂ ਲਾਉਣੇ ਦਾ। ਅਸਲ ਪਹਿਲਾਂ ਤੁਹਾਨੂੰ ਪਤਾ ਨਾ ਟਾਲੀਆਂ ਹੁੰਦੀਆਂ ਸੀ, ਕੀ ਮੌਤ ਪੈ ਗਈ। ਪਹਿਲਾਂ ਤੁਹਾਨੂੰ ਪਤਾ ਨਾ ਟਾਲੀਆਂ ਬੜੀਆਂ ਅੱਛੀਆਂ ਹੁੰਦੀਆਂ ਸੀ, ਲੋਕ ਫਰਨੀਚਰ ਵੀ ਬਣਾਉਂਦੇ ਸੀ, ਦਿਨ 'ਚ ਉੱਥੇ ਬੈਠੀਦਾ, ਉੱਥੇ ਬਹਿੰਦੇ ਸੀ। ਤੇ ਉਹ ਟਾਲੀਆਂ ਅਸਲ ਉਹਨਾਂ ਨੇ ਕੁਝ ਕਈ ਸਾਲਾਂ ਪਹਿਲੇ ਇੱਕ ਆਈ ਬਿਮਾਰੀ, ਉਹ ਟਾਲੀਆਂ ਆਸਤਾ ਖਤਮ ਹੋ ਗਈਆਂ, ਘੱਟ ਰਹਿ ਗਈਆਂ। ਹਾਂ, ਲੇਕਿਨ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਨਵੇਂ ਦਰਖਤ ਨਹੀਂ ਲਾਏ। ਮਤਲਬ ਪੂਰੇ, ਮੈਨੂੰ ਇੰਨਾ ਦੁੱਖ ਹੁੰਦਾ ਹੈ, ਪੂਰੇ ਪਿੰਡ ਦੇ ਪੂਰੀ ਗਲੀ ਦੇ ਵਿੱਚ, ਹਾਂਜੀ ਪੂਰੀ ਗਲੀ 'ਚ ਦਰਖਤ ਕੋਈ ਨਹੀਂ ਪਿੰਡ ਦੇ ਵਿੱਚ। ਕਲਚਰ ਮੁੱਕ ਗਿਆ ਯਾਰ ਦਰਖਤਾਂ ਦਾ। ਫਿਰ ਇਹ ਹੈ ਕਿ ਗਰਮ ਮੁਲਕ ਆ, ਤੁਹਾਨੂੰ ਪਤਾ ਗਰਮੀ ਵੀ ਬੜੀ ਪੈਂਦੀ, ਤੇ ਦਰਖਤ ਹੋਣਗੇ ਉਹ ਜ਼ਰਾ ਕੋਈ ਗਰਮੀ ਘਟੇਗੀ। ਉਹ ਤੁਹਾਨੂੰ ਯਾਦ ਹੈ ਜਦੋਂ ਪੰਜਾਬ ਯੂਨੀਵਰਸਿਟੀ, ਮੈਨੂੰ ਤਾਂ ਯਾਦ ਹੈ, ਅਸੀਂ ਤਾਂ ਪੜ੍ਹਦੇ ਹੁੰਦੇ ਸੀ, ਤੇ ਜਦੋਂ ਪੰਜਾਬ ਯੂਨੀਵਰਸਿਟੀ ਜਿਹੜਾ ਹੋਸਟਲ ਵਾਲੀ ਸਾਈਡ ਆ, ਉੱਥੇ ਪੂਰੀ ਲਾਈਨ ਆ ਦਰਖਤ, ਬੜੇ ਦਰਖਤ ਹੁੰਦੇ ਸੀ। ਉਹ ਵੀ ਉੱਥੇ ਜਦੋਂ ਨਹੀਂ ਉਹ ਕੱਟੇ ਨਹੀਂ ਹਲੇ, ਵੈਸੇ ਮੈਂ ਤੁਹਾਨੂੰ ਦੱਸਦਾ, ਉੱਥੇ ਤੁਸੀਂ ਦੱਸੋ ਨਾ, ਉੱਥੋਂ ਗੁਜ਼ਰ ਕੇ ਜਦੋਂ ਯੂਨੀਵਰਸਿਟੀ ਦੇ ਬਾਹਰ ਜਾਂਦੇ ਸੀ ਨਾ, ਯਕਦਮ ਹਵਾ ਗਰਮ ਹੋ ਜਾਂਦੀ ਸੀ। ਬਿਲਕੁਲ, ਦਰਖਤਾਂ ਦੇ ਠੰਡੀ ਹੁੰਦੀ ਸੀ। ਹਾਂ, ਇਹ ਬੜਾ ਫਰਕ ਹੁੰਦਾ ਸੀ। ਇੱਕ ਹੋਰ ਜੁਗਨੂ ਬੜੇ ਹੁੰਦੇ ਸਨ ਪੰਜਾਬ ਵਿੱਚ। ਹਾਂ, ਉਹ ਤੇ ਉਹ ਸਾਨੂੰ ਤੇ ਬੜੀਆਂ ਯਾਦਾਂ, ਤੇ ਉਹ ਬੜਾ ਦੁੱਖ ਹੋਇਆ ਜਦੋਂ ਸ਼ੇਖਜ਼ਾਦ ਦਾ ਸੁਣਿਆ। ਚੰਬੇਲੀ ਦੀ ਬਾੜਾਂ ਵਿੱਚ ਤੇ ਜੁਗਨੂ ਹੁੰਦੇ ਸਨ। ਉਹ 15 ਨੰਬਰ ਹਾਸਟਲ, 16 ਨੰਬਰ, ਤੇ ਉਹ ਤੇ ਬੜਾ ਅਜੀਬ ਜਿਹਾ ਲੱਗਦਾ ਸੀ। ਉਹ ਟਿਊਲਿਪ ਲੱਗਿਆ ਹੁੰਦਾ ਸੀ, ਖੁਸ਼ਬੂ, ਓਏ ਹੋਏ ਹੋਏ, ਕੀ ਅੱਛੇ ਦਿਨ ਸਨ। ਹੁਣ ਪਤਾ ਨਹੀਂ ਇੰਝ ਹੈ ਕਿ ਨਹੀਂ। ਜੂਨੋ ਦਾ ਤਾਂ ਪਤਾ ਨਹੀਂ, ਲੇਕਿਨ ਉਹ ਹੋਸਟਲਾਂ ਵਾਲੀ ਸਾਈਡ ਤੇ ਦਰਖਤ ਹਲੇ ਹੈ ਨੇ, ਦਰਖਤ ਹੈ ਨੇ, ਪੌਦੇ ਸ਼ਾਇਦ। ਅੱਛਾ, ਪੰਜਾਬ ਯੂਨੀਵਰਸਿਟੀ ਨੇ ਪਹਿਲਾਂ ਇਹ ਵਰਜਨ ਦਿੱਤਾ ਕਿ ਸ਼ੇਖ ਜ਼ਾਇਦ ਤੇ ਸਾਡੇ ਮਤਹਿਤ ਹੀ ਨਹੀਂ ਹੈ, ਉਹ ਕੋਈ ਆਟੋਨਮਸ ਆ ਸੈਂਟਰ ਨਾ, ਨਹੀਂ ਉਹ ਹੈ ਥੋੜਾ ਜਿਹਾ ਦਾ ਡਿਪਾਰਟਮੈਂਟ ਹੈ, ਜਿਵੇਂ ਬਾਕੀ ਡਿਪਾਰਟਮੈਂਟ ਨਹੀਂ ਹੈ। ਓਰੀਐਂਟਲ ਕਾਲਜ ਹੈ, ਉਹ ਹੈ ਤੇ ਵਾਈਸ ਚਾਂਸਲਰ ਦੀ। ਫਿਰ ਲੇਕਿਨ ਇਹਨਾਂ ਥੋੜਾ ਜਿਹਾ ਪ੍ਰੈਸ਼ਰ ਆਇਆ ਤੇ ਅਗਲੇ ਦਿਨ ਉਹਨਾਂ ਨੇ ਫਿਰ ਪ੍ਰੈਸ ਰਿਲੀਜ਼ ਕੱਢ ਦਿੱਤੀ ਕਿ ਅਸੀਂ ਡਾਇਰੈਕਟਰ ਫਾਰਗ ਕਰ ਦਿੱਤਾ। ਅੱਛਾ, ਇਸਲਾਮਿਕ ਸਟੱਡੀ ਦਾ ਡਿਪਾਰਟਮੈਂਟ ਹੈ ਉਹ। ਤੇ ਇਹ ਵੀ ਬਹਾਨੇ ਬਾਜ਼ੀਆਂ ਹੁੰਦੀਆਂ ਨੇ ਚੌਧਰੀ ਸਾਹਿਬ ਇਹਨਾਂ ਦੀਆਂ। ਤੇ ਹੁਣ ਇਹ ਮੌਸਮ ਦਾ ਬਣੇਗਾ ਕੀ? ਹੁਣ ਬਸ ਇਹ ਆ ਕਿ ਤੁਹਾਨੂੰ ਪਤਾ ਕਿ ਸਾਡੇ ਜ਼ਰਾ ਲੋਕ ਜਿਹੜੇ ਆ ਉਹ ਸਰਦੀ ਲਈ ਤਿਆਰ ਵੀ ਨਹੀਂ ਹੁੰਦੇ। ਉਸ ਨਾਲ ਕੱਪੜੇ ਵੀ ਸਾਡੇ ਕੋਲ ਠੰਡੇ ਨਹੀਂ ਹੁੰਦੇ, ਗਰਮ ਜਿਹੜੇ ਕੱਪੜੇ ਠੰਡ ਨੂੰ ਰੋਕਣ ਵਾਸਤੇ। ਤੇ ਬਾਹਰ ਤਾਂ ਤੁਹਾਨੂੰ ਪਤਾ ਯੂਰਪ ਦੇ ਵਿੱਚ ਠੰਡ ਪੈਂਦੀ, ਉੱਥੇ ਤੇ ਲੋਕ ਪ੍ਰੋਪਰ ਹਰ ਚੀਜ਼ ਹੁੰਦੀ ਹੈ, ਇਸ ਕਰਕੇ ਲੋਕ ਬਿਮਾਰ ਵੀ ਹੁੰਦੇ ਨੇ। ਤੇ ਬਿਮਾਰੀਆਂ ਤੋਂ ਬਚਣ ਲਈ ਇਹ ਹੈ ਕਿ ਕੱਪੜੇ ਮੋਟੇ ਪਾਉਣ। ਫਿਰ ਦੂਸਰਾ ਇਹ ਹੈ ਕਿ ਸਾਡੇ ਇੱਥੇ ਮਸਲਾ ਹੈ ਕਿ ਬਾਹਰ ਲੋਕ ਵੈਕਸੀਨ ਬੜੀ ਕਰਾਉਂਦੇ, ਵੈਕਸੀਨੇਸ਼ਨ, ਯਾਨੀ ਜਿਹੜੇ ਬੁੱਢੇ ਨੇ ਉਹ ਉਹਦੀ ਨਮੂਨੀਆ ਦੀ ਵੈਕਸੀਨੇਸ਼ਨ ਕਰਾਉਂਦੇ ਆ, ਫਲੂ ਦੀ ਕਰਾਉਂਦੇ ਆ, ਬੜੀਆਂ ਕਿਸਮ ਦੀ ਵੈਕਸੀਨੇਸ਼ਨ। ਉਹ ਅਲਸੀ ਦੇ ਲੱਡੂ ਖਾਂਦੇ ਨੇ, ਉਹ ਤਾਂ ਖਾਂਦੇ ਨੇ, ਲੇਕਿਨ ਵੈਕਸੀਨੇਸ਼ਨਾਂ ਨਹੀਂ ਕਰਾਉਂਦੇ। ਮੇਰੇ ਖਿਆਲ ਵੈਕਸੀਨੇਸ਼ਨਾਂ ਵੀ ਕਰਾਉਣੀਆਂ ਚਾਹੀਦੀਆਂ। ਅਲਸੀ ਦਾ ਲੱਡੂ ਮੁਤਬਾਦਲ ਨਹੀਂ ਹੁੰਦਾ ਵੈਕਸੀਨਾਂ ਦਾ? ਨਹੀਂ, ਉਹ ਮਤਲਬ ਵੈਕਸੀਨ ਤੇ ਰਾਣਾ ਸਾਹਿਬ ਵੈਕਸੀਨੇਸ਼ਨ ਹੈ ਨਾ, ਤੁਹਾਨੂੰ ਪਤਾ। ਉਹ ਤਾਂ ਫਿਰ ਉਹ ਤੇ ਮੈਨੂੰ ਪਤਾ ਹੈ, ਲੇਕਿਨ ਅਲਸੀ ਦੇ ਲੱਡੂਆਂ ਦਾ ਹਾਂ ਉਹ ਵੈਸੇ ਪੰਜਾਬ ਵਿੱਚ ਬੜੇ ਖਾਂਦੇ ਹੁੰਦੇ ਸੀ। ਹਾਂ, ਹੁਣ ਤੇ ਅਲਸੀ ਦੇ ਲੱਡੂ, ਤਿਲਾਂ ਵਾਲੇ ਲੱਡੂ, ਤੇ ਉਹ ਜੈਨਜ਼ੀ ਨੂੰ ਤਾਂ ਨਹੀਂ ਪਤਾ ਹੋਣਾ, ਨਵੀਂ ਨਸਲ ਨੂੰ ਤਾਂ ਨਹੀਂ ਪਤਾ। ਉਹ ਵੀ ਪਤਾ ਨਹੀਂ ਖਾਂਦੇ ਕਿਉਂ ਸਨ, ਪਰਪਸ ਕੀ ਹੁੰਦਾ ਸੀ। ਸਾਨੂੰ ਤਾਂ ਇਹ ਦੱਸਦੇ ਸਨ ਕਿ ਗਰਮੀ ਮੁੱਕਦੀ ਹੈ, ਇਹਦੇ ਨਾਲ ਠੰਡ ਮੁੱਕਦੀ ਹੈ। ਹਾਂ, ਕਹਿੰਦੇ ਸੀ ਗਰਮ ਹੁੰਦੇ। ਹਾਂ, ਗਰਮ ਹੁੰਦੇ ਨੇ, ਹੈ ਜੀ। ਨੱਕ 'ਚੋਂ ਖੂਨ ਨਿਕਲ ਆਉਂਦਾ ਹੈ, ਪਤਾ ਨਹੀਂ ਕਿੱਥੋਂ ਨਿਕਲਦਾ ਹੋਣਾ। ਅਤੇ ਬਹਰਹਾਲ ਲੋਕ ਖੁਰਾਕਾਂ ਹੀ ਨਹੀਂ ਰਹੀਆਂ ਚੌਧਰੀ ਸਾਹਿਬ, ਅਤੇ ਵੈਕਸੀਨਾਂ ਦਾ ਦੌਰ ਆ ਗਿਆ ਹੈ ਜੀ। ਅਤੇ ਹੁਣ ਇਹ ਤਾਂ ਆਖਰੀ ਦਿਨ ਨੇ ਫਿਰ ਸਰਦੀ ਦੇ, ਦਾ ਮਤਲਬ। ਹਾਂ, ਦਿਨ ਤੇ ਆਖਰੀ ਨੇ, ਲੇਕਿਨ ਇਹ ਆ ਕਿ ਹੁਣ ਆਖਰੀ ਜਾਂਦੇ ਨੇ। ਗਰਮੀਆਂ ਦੇ ਕੀ ਪ੍ਰੈਡਿਕਸ਼ਨ ਆ ਰਹੀ ਕਿ ਗਰਮੀ ਤੇ ਰਾਣਾ ਸਾਹਿਬ ਮਜ਼ੀਦ ਹਰ ਸਾਲ ਤੁਹਾਨੂੰ ਪਤਾ ਵੱਧ ਜਾਂਦੀ, ਉਹਦੇ ਇਸ ਵਾਰੀ ਹੋਰ ਵੱਧ ਜਾਏਗੀ। ਇਸ ਵਾਰੀ ਵਧੇਗੀ, ਤੇ ਪੂਰੀ ਗਲੋਬਲੀ ਵੀ ਵੱਧ ਰਹੀ ਹੈ। ਤੁਹਾਨੂੰ ਪਤਾ ਗੱਡੀਆਂ ਆ ਰਹੀਆਂ, ਏਸੀ ਆ ਰਹੇ ਆ। ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ, ਤੁਹਾਨੂੰ ਯਾਦ ਹੁੰਦਾ, ਪੂਰੇ ਸ਼ਹਿਰ 'ਚ 2-4 ਘਰਾਂ ਕੋਲ ਏਸੀ ਹੁੰਦਾ ਸੀ। ਹੁਣ ਤੇ ਹਰ ਘਰ 'ਚ 4-4 ਲੱਗੇ, ਤੇ ਉਹ ਸਾਰੀ ਉਹ ਜਿਹੜਾ ਟੈਂਪਰੇਚਰ ਨੂੰ ਗੱਡੀਆਂ ਚੇਂਜ ਹੋ ਰਹੀਆਂ, ਤੇ ਉਹ ਈਵੀ ਆ ਰਹੀਆਂ, ਇਲੈਕਟ੍ਰਿਕ ਹੋ ਰਹੀਆਂ। ਹਾਂ, ਆਹ ਤੁਸੀਂ ਵੈਸੇ ਬੜਾ ਅੱਛਾ ਸਬਜੈਕਟ, ਉਹਦੇ ਨਾਲ ਨਹੀਂ ਘੱਟ ਹੋਣਾ, ਉਹਦੇ ਨਾਲ ਘੱਟ ਤੇ ਹੋਏਗਾ, ਲੇਕਿਨ ਉਹ ਪਹਿਲਾਂ ਇਹਨੂੰ ਲਿਆਉਣੇ ਸੀਰੀਅਸ ਤੇ ਹੋਣ ਨਾ। ਬਸ ਪੁਲਿਸੀਆਂ ਲਿਆਉਂਦੇ ਨੇ, ਤੇ ਉਹ ਪ੍ਰੈਸ ਰਿਲੀਜ਼ਾਂ ਤੇ ਖਬਰਾਂ ਉਹ ਸੋਹਣੀਆਂ ਛਪਦੀਆਂ, ਲੇਕਿਨ ਉਹਦੇ ਲਈ ਕੰਮ ਨਹੀਂ ਹੋ ਰਿਹਾ। ਕੰਮ ਕਰਨੇ ਜ਼ਰੂਰਤ ਨਾ। ਹੁਣ ਪੰਜਾਬ ਗਵਰਨਮੈਂਟ ਨੇ ਤੁਹਾਨੂੰ ਪਤਾ ਨਾ, ਪਿਛਲੇ ਦਿਨ ਇਹਨਾਂ ਨੇ ਫੈਸਲਾ ਕੀਤਾ ਜੀ, ਖਬਰਾਂ ਛਾਪੀਆਂ ਜੀ ਕਿ ਗਵਰਨਮੈਂਟ ਹੁਣ ਕੋਈ ਜਿਹੜੀ ਗੱਡੀ ਖੁਦ ਜਿਹੜੀ ਸਰਕਾਰੀ ਆ ਉਹ ਡੀਜ਼ਲ ਜਾਂ ਪੈਟਰੋਲ ਹੀ ਲੈ ਗਈ, ਫੋਸਲ ਫਿਊਲ ਕਹਿੰਦੇ ਨੇ, ਉਹ ਇਹ ਵੀ ਲੈ ਗਈ।
ਲੇਕਿਨ ਮਸਲਾ ਇਹ ਹੈ ਕਿ ਉਦੋਂ ਤੱਕ EV ਇਸ ਮੁਲਕ 'ਚ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਇਨਫਰਾਸਟ੍ਰਕਚਰ ਨਾ ਹੋਵੇ। ਬਿਲਕੁਲ ਇਹ ਤੇ ਹੈ। ਠੀਕ ਹੈ, ਚਾਰਜਿੰਗ ਸਟੇਸ਼ਨ ਨਾ ਲੱਗਣ। ਹਾਂ। ਬੰਦਾ EV ਤੇ ਜਾਏਗਾ ਹਾਂ। ਤੇ ਲਾਹੌਰ ਤੇ ਤਦ ਪਹੁੰਚੇਗਾ ਨਾ ਕਿ ਰਸਤੇ ਨੂੰ ਚਾਰਜਿੰਗ ਸਟੇਸ਼ਨ ਮਿਲ। ਚਾਰਜਿੰਗ ਦਾ ਤੇ ਇਸ਼ੂ ਹੈ। ਇੱਕ ਤੇ ਇੱਥੇ ਲੱਗਾ ਹੋਇਆ ਵਾ ਤੁਹਾਨੂੰ ਬੇਰੇ ਲੱਗਾ ਹੋਇਆ, ਬੇਰੇ ਲੱਗਾ ਹੋਇਆ, ਬੇਰੇ ਲੱਗਾ, ਲੇਕਿਨ ਬਹੁਤ ਕੰਮ ਲੱਗੇ ਹੋਏ ਨੇ ਨਾ। ਇਹਨਾਂ ਨੂੰ ਵਧਾਉਣ, ਹਰ ਜਿਹੜਾ ਪੈਟਰੋਲ ਸਟੇਸ਼ਨ ਆ ਉਹ ਤੇ ਮੈਂਡੇਟਰੀ ਕਰਨ, ਜ਼ਰੂਰੀ ਕਰਨ। ਉਹ ਕਿਉਂ ਲਾਉਣਗੇ? ਉਹਨਾਂ ਦਾ ਪੈਟਰੋਲ ਕੌਣ ਲਏਗਾ ਫਿਰ? ਨਹੀਂ, ਉਹ ਵੀ ਉੱਤੇ ਬਚਤ ਹੋਏਗੀ ਨਾ, ਉਹਨਾਂ ਨੂੰ ਉੱਤੇ ਵੀ ਪੈਸੇ ਲੈਣਗੇ ਨਾ ਲੋਕ। ਹਾਂ, ਫਿਰ ਠੀਕ ਹੈ। ਉਹ ਕਰਨ। ਫਿਰ ਇਹ ਜਿਹੜੀਆਂ ਬਿਲਡਿੰਗਾਂ ਬਣੀਆਂ ਹਾਈ ਰਾਈਜ਼, ਇਹਨਾਂ ਦੇ ਜ਼ਰੂਰੀ ਕਰਨ ਕਿ ਇੱਕ ਚਾਰਜਿੰਗ ਸਟੇਸ਼ਨ ਹੋਣ। ਠੀਕ ਹੈ, ਜਿਹੜੀਆਂ ਫਿਰ ਇਸ ਤਰ੍ਹਾਂ ਜਿਹੜੀਆਂ ਟਾਊਨ ਬਣਦੇ ਨੇ, ਸੁਸਾਇਟੀਆਂ ਬਣਦੀਆਂ, ਉਹ ਸੁਸਾਇਟੀਆਂ ਨੂੰ ਉਹਦੇ ਲਾਅ ਦੇ ਵਿੱਚ ਸ਼ਾਮਲ ਕਰਨ ਕਿ ਉਹ ਚਾਰਜਿੰਗ ਸਟੇਸ਼ਨ ਲਾਉਣ ਆਪਣੀ ਸੁਸਾਇਟੀਆਂ ਦੇ ਵਿੱਚ। ਚੋਈ ਸਾਹਿਬ, ਤੁਸੀਂ ਫਿਰ ਹੋਏਗਾ। ਟਾਊਨ ਪਲੈਨਿੰਗ ਵਿੱਚ ਕਿਉਂ ਨਹੀਂ ਆਉਂਦੇ? ਤੁਹਾਨੂੰ ਸਾਰੇ ਇੰਨੇ ਚੰਗੇ ਆਈਡੀਆ ਨੇ, ਤੁਹਾਨੂੰ ਸਾਰੀ ਸ਼ਹਿਰਾਂ ਦਾ ਪਤਾ, ਤੇ ਤੁਹਾਡੀ ਖਦਮਾਤ ਹੁਕੂਮਤ ਕਿਉਂ ਨਹੀਂ ਹਾਸਲ ਕਰਦੀ? ਮਰੀਮ ਨੂੰ ਕੀ ਹੋਇਆ ਕਿ ਹੀਰੇ ਬੰਦਿਆਂ ਨੂੰ ਲੱਭਦੇ ਨਹੀਂ, ਸਾਹਮਣੇ ਬੈਠੇ ਹੁੰਦੇ ਨੇ, ਪੰਜਾਬੀ ਬ੍ਰਾਂਚ ਕਰ ਰਹੇ ਹੁੰਦੇ ਨੇ। ਤੇ ਅਗਰ ਤੁਹਾਨੂੰ ਐਡਵਾਈਜ਼ਰ ਲਾਉਣ ਤੇ ਪਹਿਲਾ ਕੰਮ ਕੀ ਕਰੋਗੇ ਕਲਾਈਮੇਟ ਚੇਂਜ ਮੁਕਾਉਣ ਵਾਸਤੇ, ਵਾਰਮਿੰਗ ਸ਼ਾਰਮਿੰਗ ਜਿਹੜੀ ਹੁੰਦੀ ਹੈ ਗਲੋਬਲ? ਪਹਿਲਾਂ ਤਾਂ ਰਾਣਾ ਸਾਹਿਬ ਮੈਂ ਇਹੀ ਕੰਮ ਕਰਾਂਗਾ ਕਿ ਜਿਹੜੀਆਂ ਗੱਡੀਆਂ ਨਾ ਸੜਕਾਂ ਉੱਤੇ, ਇਹਨਾਂ ਨੂੰ ਘਟਾਵਾਂਗਾ। ਅੱਛਾ, ਇਹ ਵੀ ਬੜਾ ਇੰਪੈਕਟ ਪਾਣੀ ਹੈ। ਕਿਸ ਤਰ੍ਹਾਂ ਘਟਾਓਗੇ? ਇਹ ਇਸ ਘਟਣੀਆਂ ਜਦੋਂ ਜਿਹੜੀ ਪਬਲਿਕ ਟਰਾਂਸਪੋਰਟ ਆ ਨਾ, ਗੱਡੀ ਵਾਲਾ ਬੰਦਾ ਉਹਦੇ ਉੱਤੇ ਆਵੇ। ਹੁਣ ਇਹ ਹੈ ਕਿ ਕਹਿੰਦੇ ਜੀ ਅਸੀਂ ਇਸ ਤਰ੍ਹਾਂ ਇੱਧਰੋਂ ਟਰਾਂਸਪੋਰਟ ਚਲਾਤੀ, ਉੱਧਰੋਂ ਚਲਾਤੀ, ਲੇਕਿਨ ਜਿਹੜਾ ਗੱਡੀ ਵਾਲਾ ਬੰਦਾ ਉਹ ਸ਼ਿਫਟ ਨਹੀਂ ਹੁੰਦਾ ਪਾਕਿਸਤਾਨ 'ਚ। ਦੁਨੀਆ 'ਚ ਗੱਡੀ ਵਾਲਾ ਬੰਦਾ ਸ਼ਿਫਟ ਹੋ ਜਾਂਦਾ। ਹਾਂ, ਬਿਲਕੁਲ, ਤਾਂ ਕਿ ਗੱਡੀ ਰੋਡ ਤੇ ਘਟੇ। ਤੇ ਦੂਸਰਾ ਹੈ ਕਿ ਦਰਖਤ ਜਿਹੜੇ ਕਟਾਈ ਵਾਲਾ ਕੰਮ ਆ ਨਾ, ਇਹ ਤੇ ਮੁਕਾਉਣਾ ਪਿਆ। ਚੇਅਰਮੈਨ CD ਦੇ ਉੱਤੇ ਕੁਝ ਹੋਏਗਾ ਕਿ ਨਹੀਂ? ਉਹ ਕਹਿੰਦੇ ਕਿ ਕੇਸ ਹੋਇਆ ਤੇ ਉਹਨੇ ਕੋਈ ਪਰਵਾਹ ਨਹੀਂ ਕੀਤੀ ਹੈ। ਅੱਜ ਮੈਂ ਪੜ੍ਹ ਰਿਹਾ ਸਾਹਿਬ ਇੱਥੇ ਹੁਣ ਉਹ ਦੌਰ ਚੱਲ ਗਿਆ ਜਦੋਂ ਲੋਕ ਪਰਵਾਹ ਕਰਦੇ ਸੀ। ਹੁਣ ਇਹ ਆ ਕਿ ਉਹਦਾ ਬੌਸ ਰਾਜ਼ੀ ਹੈ, ਮੁਹਸਨ ਨਕਵੀ, ਬਸ ਉਹ ਫਿਰ ਤੇ ਬਸ ਠੀਕ ਆ। ਜਦੋਂ ਉਹ ਨਾਰਾਜ਼ ਹੈ ਉਦੋਂ ਘਰ ਚਲਾ ਜਾਏਗਾ। ਬਿਲਕੁਲ। ਤੇ ਬਾਕੀ ਨੂੰ ਕੁਝ ਹੋ ਵੀ ਨਹੀਂ ਸਕਦਾ ਇੱਧਰ। ਤੇ ਕੰਪੇਨਾਂ ਤੇ ਤੁਹਾਨੂੰ ਪਤਾ ਇੱਥੇ ਕਾਫੀ ਜਿਹੜੇ ਇਹਨਾਂ ਨੇ ਦਰਖਤ ਕੱਟੇ ਨੇ ਤੇ ਆ ਸਾਰਾ ਜਿਹੜਾ ਐਂਟੀ ਇਨਵਾਇਰਨਮੈਂਟ ਇਸਲਾਮਾਬਾਦ ਕੰਮ ਕੀਤੇ ਨੇ, ਉਹ ਤੇ ਕਾਫੀ ਲੋਕਾਂ ਨੇ ਲਿਖਿਆ ਵੀ ਆ, ਬੋਲਿਆ ਵੀ ਆ, ਲੇਕਿਨ ਉਹਨੂੰ ਹਾਲੇ ਤੱਕ ਕੁਝ ਨਹੀਂ ਹੋਇਆ। ਰਊਫ ਕਲਾਸਰ ਸਾਹਿਬ ਨੇ ਤੁਹਾਨੂੰ ਪਤਾ ਬੜੀ ਅੱਛੀ ਕੰਪੇਨ ਕੀਤੀ ਔਰ ਸਟਿਲ ਕਰ ਵੀ ਰਹੇ ਨੇ, ਉਹ ਚੀਜ਼ਾਂ ਪੁਆਇੰਟ ਆਊਟ ਕਰ ਰਹੇ ਨੇ। ਠੀਕ ਹੈ ਨਾ। ਉਹ ਤੇ ਬਸ ਇਹ ਆ ਕਿ ਇਹ ਵੀ ਤੁਹਾਨੂੰ ਪਤਾ ਇੱਥੇ ਪੂਰੇ ਚੌਕ ਇਹਨਾਂ ਨੇ ਕੰਕਰੀਟ ਦੇ ਭਰੀ ਜਾਂਦੇ ਨੇ। ਬਹਰਹਾਲ ਮੈਂ ਤੇ ਚੋਈ ਸਾਹਿਬ ਇਹ ਕਹਾਂਗਾ ਕਿ ਹੁਣ ਜਿਹੜੇ ਇਸਲਾਮਾਬਾਦ ਸ਼ਿਫਟ ਹੋਣਾ ਚਾਹੁੰਦੇ, ਜਿਹਨਾਂ ਨੂੰ ਲੱਗਦਾ ਇਸਲਾਮਾਬਾਦ ਬੜਾ ਗ੍ਰੀਨ ਹੈ, ਸੋਹਣਾ ਹੈ, ਬੜਾ ਪੁਰਅਮਨ ਹੈ, ਹੁਣ ਨਹੀਂ ਰਿਹਾ। ਉਹਨਾਂ ਗ੍ਰੀਨ ਨਹੀਂ ਹੈ ਜਿੰਨੇ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ, ਕਸਬੇ ਨੇ। ਹੁਣ ਇੱਥੇ ਵੀ ਉਹੀ ਮਸਾਇਲ ਨੇ। ਇੱਥੇ ਸੀਮੈਂਟ ਹੈ, ਕੰਕਰੀਟ ਹੈ। ਤੁਸੀਂ ਸਮਝਦੇ ਹੋ ਇੱਥੇ ਸੇਫਟੀ ਹੈ, ਉਹ ਇੱਥੇ ਸਟਰੀਟ ਕ੍ਰਾਈਮ ਵੀ ਬਹੁਤ ਵੱਧ ਗਿਆ ਹੈ। ਇੱਥੇ ਜਗ੍ਹਾ ਜਗ੍ਹਾ ਨਾਕੇ ਲੱਗ ਗਏ ਨੇ, ਹਰ ਸੜਕ ਦੇ ਉੱਤੇ ਨਾਕਾ ਲੱਗਾ ਹੁੰਦਾ ਹੈ। ਰਾਤੀ ਉਹ ਲਾ ਕੇ ਬਹਿ ਜਾਂਦੇ ਨੇ, ਪੂਰਾ ਦਿਨ ਵੀ ਬਾਜ਼ ਦਫਾ ਲੱਗਾ ਹੁੰਦਾ। ਅਤੇ ਤੁਹਾਨੂੰ ਇੱਕ ਐਵੇਂ ਖੌਫ ਦਾ ਅਹਿਸਾਸ ਹੋਏਗਾ ਕਿਹੜੇ ਸ਼ਹਿਰ 'ਚ ਆ ਗਏ ਹੋ ਤੁਸੀਂ, ਜਿੱਥੇ ਨਾਕਿਆਂ ਦੇ ਸ਼ਹਿਰ 'ਚ ਆ ਗਏ ਹੋ। ਆਪਣੇ ਪਿੰਡਾਂ 'ਚ ਥਾਵਾਂ 'ਤੇ ਰਹੋ, ਉੱਥੇ ਕੋਈ ਜਗ੍ਹਾਵਾਂ ਲੱਭੋ ਅਤੇ ਰੋਜ਼ਗਾਰ ਦੇ ਬਿਹਤਰ ਹੋਏਗਾ। ਇਸਲਾਮਾਬਾਦ ਤੋਂ ਵੀ ਪ੍ਰੈਸ਼ਰ ਲੱਥੇਗਾ, ਤੁਹਾਡੇ ਆਪਣੇ ਸ਼ਹਿਰ ਵੀ ਸੋਹਣੇ ਹੋਣਗੇ। ਚੋਈ ਸਾਹਿਬ ਤੁਸੀਂ ਐਡ ਕਰਨਾ ਕੁਝ ਤਾਂ ਕਰ ਦਿਓ, ਨਹੀਂ ਤਾਂ ਫਿਰ ਇਜਾਜ਼ਤ ਲੈ ਲਈਏ। ਹਾਂਜੀ ਰਾਣਾ ਸਾਹਿਬ, ਗੱਲ ਤਾਂ ਇਹੀ ਹੈ। ਲੋਕ ਤੇ ਹੁਣ ਮਤਲਬ ਜਿਹੜੇ ਬਾਹਰ ਦੀ ਦੁਨੀਆ ਦੇ ਲੋਕ ਆ, ਤੁਹਾਨੂੰ ਪਤਾ ਨਾ, ਉਹ ਗੋਰੇ ਸਾਰੀ ਜ਼ਿੰਦਗੀ ਲੰਦਰ ਰਹਿੰਦੇ ਨੇ ਤੇ ਫਿਰ ਮੁੜ ਕੇ ਜਾ ਕੇ ਸਕਾਟਲੈਂਡ ਘਰ ਬਣਾ ਲੈਂਦੇ ਨੇ। ਬਿਲਕੁਲ। ਤੇ ਮੇਰਾ ਖਿਆਲ ਬਿਹਤਰ ਇਹੀ ਆ ਕਿ ਆਪਣੇ ਜਿਹੜੇ ਪੁਰਾਣੇ ਪਿੰਡ ਆ ਉੱਧਰ ਹੀ ਕੋਈ ਸ਼ੈ ਬਣਾਉਣ ਤੇ ਉੱਧਰ ਰਹਿਣ ਸਕੂਨ ਦੀ ਜ਼ਿੰਦਗੀ। ਇੱਥੇ ਇਸਲਾਮਾਬਾਦ ਐਵੇਂ ਕੀ, ਇੱਥੇ ਕਰੋੜਾਂ ਦੇ ਘਰ ਬਣਦੇ ਨੇ। ਬਿਲਕੁਲ। ਤੇ ਇੰਨੇ ਪੈਸੇ ਲਾ ਕੇ ਲੋਕ ਜਮ੍ਹਾਂ ਕਰਕੇ ਘਰ ਬਣਦਾ ਛੋਟਾ ਜਿਹਾ, ਉਹ ਵੀ ਜਨਾਬ ਇੱਥੇ ਵੀ ਹੁਣ ਉਹੀ ਮਸਲੇ ਨੇ। ਨੁਸਰਤ ਜਵੇਦ ਸਾਹਿਬ ਨੇ ਤੁਹਾਨੂੰ ਪਤਾ ਲਿਖਿਆ ਸੀ ਨਾ, ਉਹਨਾਂ ਨੇ ਕਿਹਾ ਮੈਨੂੰ ਤਾਂ ਪਤਾ ਨਹੀਂ ਸੀ, ਤੇ ਮੈਨੂੰ ਪਤਾ ਹੁੰਦਾ ਤਾਂ ਮੈਂ ਵੀ ਇਸਲਾਮਾਬਾਦ ਨਾ ਆਉਂਦਾ। ਹਾਂ ਬਿਲਕੁਲ। ਇਹ ਸ਼ਹਿਰ ਦੇ ਵਿੱਚ ਤੁਹਾਨੂੰ ਕਾਫੀ ਦਾ ਸ਼ੌਕ ਹੈ ਤੇ ਪਿੰਡ 'ਚ ਮਸ਼ੀਨ ਲੈ ਲਓ। ਮਸ਼ੀਨ ਲੈ ਲਓ, ਕਿਆ ਬਾਤ ਹੈ। ਤੇ ਨਹੀਂ ਤਾਂ ਗੁੜ ਵਾਲੀ ਚਾਹ ਪੀਓ, ਬਹੁਤੀ ਚੰਗੀ ਹੁੰਦੀ ਹੈ ਕਾਫੀ ਤੋਂ। ਕਾਫੀਆਂ ਵਾਲੇ ਸ਼ਹਿਰਾਂ ਤੋਂ ਦੂਰ ਰਹੋ। ਅਸੀਂ ਤਾਂ ਭੁਗਤ ਹੀ ਰਹੇ ਹਾਂ ਚੋਈ ਸਾਹਿਬ। ਲਓ ਫਿਰ ਰੱਬ ਰਾਖਾ ਕਹੋ ਤੇ ਫਿਰ ਨਿਕਲੀਏ। ਲਓ ਜੀ, ਫਿਰ ਅੱਲਾ ਦੇ ਹਵਾਲੇ।